ਅੱਛਾ ਬਹੁਤ ਸਾਰੇ ਭਰਾਵਾਂ ਨੇ ਟਰੱਕ ਲੋਨ ਤੇ ਲਏ ਸਨ, ਟਰੱਕ ਹਾਲ ਦੀ ਖੜੇ ਹੋ ਗਏ। ਹੁਣ ਲੋਨ ਦਾ ਕੀ ਬਣੇਗਾ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਇਹ ਹੋਈ। ਇਸ ਚਿੰਤਾ ਦਾ ਕੋਈ ਹੱਲ ਹੈ ਤੁਹਾਡੇ ਕੋਲ ਤੇ ਦੱਸੋ। ਸਭ ਤੋਂ ਪਹਿਲਾਂ ਕਿ ਇਹ ਸਿਚੁਏਸ਼ਨ ਜਿਹੜੀ ਹੈ ਇਹ ਕ੍ਰਾਸ ਦਾ ਬੋਰਡ ਆ। ਸਾਡੇ ਜਿੰਨੇ ਵੀ ਕਸਟਮਰ ਨੇ, ਭੈਣ ਭਰਾ ਨੇ ਇਸ ਇੰਡਸਟਰੀ 'ਚ ਨੇ, ਜਿਨ੍ਹਾਂ ਦੇ ਨਾਨ ਡੋਮਿਸਾਈਲ ਸੀਡੀਐਲ ਕਾਬੂ ਆ ਰਹੇ ਨੇ, ਜਿਨ੍ਹਾਂ ਨੇ ਲੋਨ ਲਏ, ਡਾਊਨ ਪੇਮੈਂਟਾਂ ਦਿੱਤੀਆਂ, ਉਹਨਾਂ ਦੇ ਟਰੱਕ ਖੜੇ ਨੇ। ਜਦੋਂ ਟਰੱਕ ਖੜੇ ਨੇ ਤੇ ਆਫ ਕੋਰਸ ਉਹਨਾਂ ਦੀ ਪੇਮੈਂਟਾਂ ਕਿੱਧਰੋਂ ਜਾਣਗੀਆਂ। ਉਹਦਾ ਸਿੰਪਲ ਹੀ ਜੀ ਕਿ ਜਿਹੜੇ ਲੋਨ ਆਪਣੀ ਕੰਪਨੀ ਆ ਜਿਨ੍ਹਾਂ ਤੋਂ ਤੁਹਾਨੂੰ ਈਮੇਲ ਆਈ ਹੋਣੀ ਜਦੋਂ ਤੁਸੀਂ ਲੋਨ ਚੱਕਿਆ ਸੀ, ਉਹ ਉਹਨਾਂ ਨੂੰ ਈਮੇਲ ਵਾਪਸ ਕਰੋ ਤੇ ਉਹਨਾਂ ਨੂੰ ਐਕਸਪਲੇਨ ਕਰੋ ਕਿ ਡਿਊ ਟੂ ਸਿਗਨੀਫੀਕੈਂਟ ਐਂਡ ਅਨਫੋਰਸੀਨ ਡਾਊਨ ਟਾਈਮ ਇਨ ਦਾ ਬਿਜ਼ਨਸ ਕੰਡੀਸ਼ਨ, ਉਹਨੂੰ ਕਹਿੰਦੇ ਡੈਫਰਡ ਪੇਮੈਂਟ। ਉਹ ਤੁਸੀਂ ਇਨਫੋਰਮੇਸ਼ਨ ਜਿਹੜੀ ਆ ਆਪਣੇ ਈਮੇਲ ਕਰੋ ਆਪਣੇ ਬੈਂਕ ਨੂੰ, ਤੇ ਬੈਂਕ ਨੂੰ ਈਮੇਲ ਕਰਕੇ ਉਹਨਾਂ ਨੂੰ ਕਹੋ ਕਿ ਭਾਈ ਸਾਨੂੰ ਜਿਹੜਾ 3 ਮਹੀਨੇ ਦੀ ਡੈਫਰਡ ਪੇਮੈਂਟ ਦੇ ਦਿਓ। 3 ਮਹੀਨੇ ਦੀ ਰਾਹਤ ਜੇ ਉਹਨਾਂ ਨੂੰ ਬੈਂਕ ਨੇ ਤੁਹਾਨੂੰ ਦੇ ਦਿੱਤੀ, ਉਹਦਾ ਮਕਸਦ ਇਹ ਹੋਏਗਾ ਕਿ ਚੀਜ਼ਾਂ ਥੋੜੀ ਜਿਹੀ ਤੁਹਾਡੇ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਕੀ ਰਿਹਾ ਤੇ ਉਹਨੂੰ ਕਿੱਦਾਂ ਟੈਕਲ ਕਰਨਾ। ਦੂਸਰੇ ਕੁਐਸਚਨ ਪੁੱਛਦੇ ਨੇ ਕਿ ਭਾਈ ਤੁਸੀਂ ਜਿਹੜਾ ਕਿੱਦਾਂ ਦੇ ਗੁੱਡ ਲੋਡ ਕਰਦੇ ਹੋ, ਕਿੱਧਰ ਤੁਸੀਂ ਟਰੱਕ ਖਿਲਾਰਦੇ ਹੋ, ਤੇ ਕੀ ਉਹਦੇ ਤੁਹਾਡੇ ਕੋਲ ਟ੍ਰੇਲਰ ਆ, ਪੇ ਆਫ ਆ ਜਾਂ ਨਹੀਂ ਆ, ਤੁਹਾਡੀ ਆਈਆਰਪੀ ਦੀ ਇਨਫੋਰਮੇਸ਼ਨ ਕੀ ਆ, ਤੁਹਾਡੇ ਡੀਓਟੀ ਦੀ ਇਨਫੋਰਮੇਸ਼ਨ, ਉਹ ਸਾਰੀ ਚੀਜ਼ਾਂ ਪੁੱਛਦੇ ਨੇ। ਜੇ ਉਹਨਾਂ ਨੂੰ ਲੱਗੇ ਕਿ ਹਰ ਚੀਜ਼ ਠੀਕ ਹੈ ਤੇ 3 ਮਹੀਨੇ ਦੀ ਤੁਹਾਨੂੰ ਬ੍ਰੇਕ ਤੁਹਾਨੂੰ ਜਿਹੜੀ ਆ ਉਹ ਦੇ ਸਕਦੇ ਨੇ, ਤਾਂ ਉਹ ਡੈਫੀਨਿਟਲੀ ਦਿੰਦੇ ਨੇ। ਉਹ 3 ਮਹੀਨੇ ਦੀ ਬ੍ਰੇਕ ਦੇ ਅੰਦਰ ਤੁਹਾਨੂੰ ਇੱਕ ਤਰ੍ਹਾਂ ਦਾ ਇਹ ਨਹੀਂ ਹੁੰਦਾ ਕਿ ਪੇਮੈਂਟਾਂ ਖਤਮ ਹੋ ਜਾਂਦੀ ਹੈ, ਪੇਮੈਂਟ ਡੈਫਰਡ ਹੋ ਜਾਂਦੀ ਹੈ, ਯਾਨੀ ਲੋਨ ਦੇ ਆਖਰ 'ਚ ਲੱਗ ਜਾਂਦੀ ਹੈ, ਪਰ ਤੁਹਾਨੂੰ ਇੱਕ ਤਰ੍ਹਾਂ ਦਾ ਫॉर ਟਾਈਮ ਬੀਇੰਗ ਇੱਕ ਥੋੜਾ ਜਿਹਾ ਬ੍ਰੇਕ ਮਿਲ ਜਾਂਦਾ, ਜਿਹਦੇ ਤੁਸੀਂ ਆਪਣੇ ਜਿਹੜੇ ਲਾਈਨ ਆਫ ਐਕਸ਼ਨ ਆ ਜਾਂ ਜਿਹੜਾ ਤੁਸੀਂ ਆਪਣਾ ਇੱਕ ਸਮਝਦੇ ਹੋ ਬਿਜ਼ਨਸ ਨੂੰ ਕਿਸ ਤਰ੍ਹਾਂ ਅੱਗੇ ਚਲਾਣਾ, ਉਹ ਥੋੜਾ ਬਹੁਤਾ ਸੋਚ ਵਿਚਾਰ ਕਰ ਸਕਦੇ। ਟਰੰਪ ਸਾਹਿਬ ਵੱਲੋਂ ਸ਼ਿਪਸ ਦੇ ਉੱਤੇ ਡਾਕਿੰਗ ਫੀਸ ਹੈ ਜਿਹੜੀ ਉਹ ਲਾਈ ਜਾ ਰਹੀ ਹੈ। ਇਹਦੀ ਇੱਕ ਤੇ ਅਪਡੇਟ ਦੇ ਆ ਜੇ, ਦੂਸਰਾ ਟਰੱਕਿੰਗ ਇੰਡਸਟਰੀ ਜਿਹੜੀ ਪਹਿਲਾਂ ਹੀ ਹਨੇਰੀਆਂ ਦਾ ਸ਼ਿਕਾਰ ਹੈ, ਉਹਦੇ ਉੱਤੇ ਇਹਦਾ ਕੀ ਅਸਰ ਪਏਗਾ। ਟਰੰਪ ਜੀ ਚਾਹੁੰਦੇ ਨੇ ਕਿ ਸਾਰੇ ਜਿਹੜਾ ਪ੍ਰੋਡਕਸ਼ਨ ਆ ਉਹਨੂੰ ਵਾਪਸੀ ਲੈ ਕੇ ਆਈਏ ਯੂਐਸ ਵਿੱਚ, ਤੇ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਡਕਸ਼ਨ ਸੀਗੀ ਉਹ ਸੀਗੀ ਸ਼ਿਪ ਬਣਾਉਣ ਦੀ। ਜਿਹੜੇ ਵੱਡੇ ਵੱਡੇ ਸ਼ਿਪ ਬਣਦੇ ਨੇ, ਪਾਣੀ ਵਾਲੇ ਸ਼ਿਪ ਬਣਦੇ, 2023 ਤੋਂ ਪਹਿਲਾਂ ਜਿਹੜੀ ਹੈ ਉਹ ਹੁੰਦੀ ਸੀ ਕੋਰੀਆ 'ਚ ਹੁੰਦੀ ਸੀ, ਰਾਈਟ। ਉਹ ਫਿਰ 2024 'ਚ ਜਿਹੜਾ ਮੇਜਰ ਪੋਰਸ਼ਨ ਆ, ਮੈਂ ਕਹਾਂਗਾ ਜਿਹੜਾ ਮੈਂ ਗਲਤ ਨਹੀਂ ਕਹਿ ਰਿਹਾ, ਕਲੋਜ਼ ਟੂ 50% ਜਿਹੜੀ ਪ੍ਰੋਡਕਸ਼ਨ ਹੋਈ ਆ ਉਹ ਚਾਈਨਾ 'ਚ ਹੋਈ ਆ। ਚਾਈਨਾ ਜਿਹੜਾ ਹੁਣ ਸ਼ਿਪ ਬਿਲਡਿੰਗ ਵਿੱਚ ਬਹੁਤ ਅੱਗੇ ਚਲੇ ਗਏ, ਤੇ ਹੁਣ ਜਿੰਨਾ ਵੀ ਸਮਾਨ ਆਂਦਾ ਹੈ ਤੁਹਾਨੂੰ ਪਤਾ ਹੈ ਉਹ ਸ਼ਿਪ ਦੇ ਜ਼ਰੀਏ ਹੀ ਆਂਦਾ ਹੈ। ਤੇ ਹੁਣ ਟਰੰਪ ਜੀ ਨੇ ਉਸ ਪ੍ਰੋਡਕਸ਼ਨ ਨੂੰ ਡਾਊਨ ਕਰਨ ਵਾਸਤੇ, ਸ਼ਿਪ ਦੀ ਜਿਹੜੀ ਹੈ ਪ੍ਰੋਡਕਸ਼ਨ ਨੂੰ ਚਾਈਨਾ ਤੋਂ ਮਤਲਬ ਉਹਨੂੰ ਡਾਊਨ ਕਰਨ ਵਾਸਤੇ ਹੁਣ ਉਹਨਾਂ ਨੇ ਇੱਕ ਲਾਇਆ ਕਿ ਜਿਹੜਾ ਸ਼ਿਪ ਜਿਹੜਾ ਹੈ, ਕੋਈ ਵੀ ਸ਼ਿਪ ਜਦੋਂ ਯੂਐਸ ਦੀ ਪੋਰਟ ਨਾਲ ਕਨੈਕਟ ਹੋਏਗਾ, ਯੂਐਸ ਦੀ ਪੋਰਟ ਤੇ ਆਂਦਾ ਹੈ, ਤੇ ਉਹਨੂੰ $50 ਪਰ ਟਨ ਡਾਕਿੰਗ ਫੀ ਦੇਣੀ ਪਏਗੀ। ਤੇ ਲੋਕਲ ਜਦੋਂ ਪ੍ਰੋਡਕਸ਼ਨ ਸ਼ੁਰੂ ਹੋਏਗੀ ਤੇ ਡੈਫੀਨਿਟਲੀ ਟਰੱਕਿੰਗ ਇੰਡਸਟਰੀ ਵਾਸਤੇ ਬਹੁਤ ਜ਼ਿਆਦਾ ਬੈਨੀਫਿਟ ਆ। ਜਿਵੇਂ ਕਾਰਾਂ ਦੀ ਗੱਲ ਕਰਦੇ ਆ, ਜਦੋਂ ਕਾਰਾਂ ਬਣਦੀਆਂ ਸਨ ਯੂਐਸ ਵਿੱਚ, ਹੁਣ ਤੇ ਕੈਨੇਡਾ ਤੇ ਮੈਕਸੀਕੋ 'ਚ ਬਣ ਰਹੀਆਂ ਸਨ, ਪਰ ਜੇ ਕਾਰਾਂ ਬਣਨੀਆਂ ਯੂਐਸ 'ਚ ਸ਼ੁਰੂ ਹੋ ਗਈਆਂ, ਕਾਰਾਂ ਬਣਨੀਆਂ ਖਾਲੀ ਕਾਰਾਂ ਦੀ ਟਰਾਂਸਪੋਰਟੇਸ਼ਨ ਨਹੀਂ ਹੋਣੀ, ਕਾਰਾਂ ਦੇ ਜਿਹੜੇ ਪਾਰਟ ਨੇ, ਕਾਰਾਂ ਦੀ ਜਿਹੜੀ ਸੀਟਾਂ ਨੇ, ਕਾਰਾਂ ਦੀ ਜਿਹੜਾ ਆਇਲ ਬਣਦਾ, ਕਾਰਾਂ ਦੀ ਜਿਹੜੀ ਲਾਈਟਾਂ ਨੇ, ਬਲਬ ਨੇ, ਕਾਰਾਂ ਦੀ ਜਿਹੜਾ ਮੈਟਲ ਆ, ਫੈਬਰੀਕੇਸ਼ਨ ਆ, ਉਹ ਸਾਰਾ ਟਰੱਕਾਂ ਤੇ ਮੂਵ ਹੋਣਾ। ਜਿਹੜਾ ਉਹ ਸਭ ਕੁਝ ਟਰੱਕਾਂ 'ਚ ਮੂਵ ਹੋਏਗਾ ਤੇ ਡੈਫੀਨਿਟਲੀ ਟਰੱਕਿੰਗ ਇੰਡਸਟਰੀ ਬੂਮ ਕਰੇਗੀ। ਯੂਐਸਏ ਟਰੱਕ ਸੇਲਸ ਦੀ ਟਰੱਕਿੰਗ ਸੇਲਸ ਹੈ ਜਿਹੜੀ, ਉਹਦਾ ਕੀ ਹਾਲ ਆ? ਔਰ ਆ ਜਿਹੜਾ ਤੁਸੀਂ ਡੀਪੀਐਫ ਫਿਲਟਰ ਕਲੀਨਿੰਗ ਜੋ ਕੈਲੀਫੋਰਨੀਆ 'ਚ, ਕੈਨੇਡਾ 'ਚ ਸ਼ੁਰੂ ਕੀਤਾ ਸੀਗਾ, ਇਸ ਬਾਰੇ ਵੀ ਕੋਈ ਜਾਣਕਾਰੀ ਹੈ ਜਿਹੜੀ ਉਹ ਸਾਡੇ ਤੱਕ ਪਹੁੰਚਦੀ ਕਰੋ। ਅਸੀਂ 80% ਲੂਜ਼ ਕੀਤਾ, 20% ਤੇ ਸਾਡਾ ਬਿਜ਼ਨਸ ਫਿਰ ਵੀ ਚੱਲ ਰਿਹਾ। ਅਸੀਂ ਫॉर ਟਾਈਮ ਬੀਇੰਗ ਜਿਹੜੀ ਸਾਡੀ ਫੌਂਟੈਨਾ ਦੀ ਲੋਕੇਸ਼ਨ ਆ, ਅਸੀਂ ਉਧਰੋਂ ਟਰੱਕ ਮੂਵ ਕਰ ਲਏ। ਬੇਕਰਫੀਲਡ ਇੰਡੀਅਨਾਪੋਲਿਸ ਦੀ ਲੋਕੇਸ਼ਨ ਆ, ਉਧਰੋਂ ਆਪਾਂ ਟਰੱਕ ਸਾਰੇ ਮੂਵ ਕਰ ਲਏ। ਬੇਕਰਫੀਲਡ ਅਸੀਂ ਬੇਕਰਫੀਲਡ ਖਾਲੀ ਲੋਕੇਸ਼ਨ ਜਿਹੜੀ ਆ ਉਹਨੂੰ ਅੱਗੇ ਚਲਾਵਾਂਗੇ। ਜਿਹੜੀ ਹੋਰ ਲੋਕੇਸ਼ਨ ਅਸੀਂ ਉਹਨਾਂ ਨੂੰ ਵੀ ਅਸੀਂ ਸ਼ਟ ਡਾਊਨ ਕਰ ਦਿੱਤਾ। ਅਸੀਂ ਖਾਲੀ ਉਹਨਾਂ ਲੋਕੇਸ਼ਨਾਂ ਤੇ ਡੀਪੀਐਫ ਕਲੀਨਿੰਗ ਕਰ ਰਹੇ ਹਾਂ, ਕਿਉਂਕਿ ਡੀਪੀਐਫ ਕਲੀਨਿੰਗ ਇਦਾਂ ਦੀ ਪ੍ਰੋਡਕਟ ਹੈ ਜਿਹੜੀ ਨਵੀਂ ਸਾਡੇ ਕੋਲ ਆਈ ਆ, ਇਹ ਟਾਈਮ ਬਹੁਤ ਬਚਾਉਂਦੀ ਆ। ਹੁਣ ਟਰੱਕ ਸੇਲ ਵਾਸਤੇ ਜਿਹੜੇ ਆ ਸਾਡੇ ਕੋਲ ਬਹੁਤ ਟਾਪ ਦੇ ਟਰੱਕ ਨੇ ਜਿਹੜੇ ਮਾਰਕੀਟ 'ਚ ਬੈਸਟ ਪ੍ਰਾਈਸਿੰਗ ਕਰ ਰਹੇ ਨੇ। ਪਰ ਜੇ ਆਪਾਂ ਕੈਨੇਡਾ ਵੱਲ ਜਾਈਏ ਤੇ ਕੈਲੀਫੋਰਨੀਆ ਵੱਲ ਜਾਈਏ, ਅਸੀਂ ਡੈਫ ਕਲੀਨਿੰਗ ਦੀ ਜਿਹੜੀ ਪ੍ਰੋਡਕਟ ਲੈ ਕੇ ਆਏ ਹਾਂ, ਨੋ ਓਪਨ ਬਾਕਸ। ਪਹਿਲੀ ਗੱਲ ਤੇ ਇਹ ਅਸੀਂ ਆਪ ਵੀ ਕਰ ਰਹੇ ਹਾਂ, ਦੂਸਰੀ ਅਸੀਂ ਬਾਹਰ ਡੀਲਰਸ਼ਿਪਾਂ ਵੀ ਦੇ ਰਹੇ ਹਾਂ, ਤੀਸਰੀ ਜਿਹੜੇ ਲੋਕੀ ਲੈ ਕੇ ਸਾਡੇ ਤੋਂ ਮਸ਼ੀਨਾਂ ਹੁਣ ਉਹ ਆਪਣੇ ਪਿੱਕੇ ਤੇ ਰੱਖ ਕੇ ਜਾਂ ਕਾਰਾਂ ਤੇ ਰੱਖ ਕੇ ਜਾਂ ਆਪਣੀ ਰਿਪੇਅਰ ਸ਼ਾਪ ਤੇ ਰੱਖ ਕੇ ਕੰਮ ਕਰ ਰਹੇ ਨੇ, ਉਹ ਵੀ ਬਹੁਤ ਵਧੀਆ ਚੱਲ ਰਿਹਾ। ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਕਹਿਣਾ ਆ। ਵੈਲਕਮ ਜੀ, ਜੀ ਆਇਆਂ ਨੂੰ, ਸਵਾਗਤ ਤੁਹਾਡਾ ਉਸ ਹਫ਼ਤਾਵਾਰ ਮੁਲਾਕਾਤ 'ਚ ਜਿਹੜੀ ਅਸੀਂ ਕਰ ਰਹੇ ਹਾਂ ਯੂਐਸਏ ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸੈਯਦ ਸਾਹਿਬ ਦੇ ਨਾਲ। ਸੈਯਦ ਸਾਹਿਬ, ਅੱਜ ਵੀ ਪ੍ਰੋਗਰਾਮ 'ਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ, ਬੜਾ ਨਿੱਘਾ ਜਿਹਾ ਸਵਾਗਤ ਹੈ, ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ, ਨਮਸਕਾਰ, ਅਸਲਾਮ ਅਲੈਕੁਮ ਸਭ ਨੂੰ। ਜੀ ਸਾਹਿਬ ਵੱਲੋਂ ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ। ਔਰ ਅੱਜ ਦੀ ਗੱਲਬਾਤ ਜਿਹੜੀ ਉਹਦੇ ਵੱਲ ਜਾਣਾ ਚਾਹੋ ਜੀ। ਜਿਹੜੀ ਗੱਲਬਾਤ ਜਿਹੜੀ ਤੁਸੀਂ ਕਰਨੀ ਅੱਜ, ਉਹਦੇ 'ਚ ਇਹ ਦੇਖ ਲੈਣਾ ਕਿ ਜਿਵੇਂ ਹਾਲਾਤ ਚੱਲਦੇ ਨੇ, ਅਸੀਂ ਰਾਹਤ ਵਾਲੀ ਕੋਈ ਗੱਲਾਂ ਕਰੀਏ, ਕਿਉਂਕਿ ਹੁਣ ਜਿਹੜੀ ਵੀ ਨਿਊਜ਼ ਲਾਈ ਹੈ ਉਹਦੇ 'ਚ ਟੈਨਸ਼ਨ ਵਾਲੀ ਗੱਲਾਂ ਹੀ ਹੈਗੀਆਂ। ਮੈਂ ਗੱਲ ਇਹ ਹੈ ਕਿ ਜੋ ਹਾਲਾਤ ਹੈ ਨੇ ਉਹ ਉਹਨਾਂ ਦੇ ਬਾਰੇ ਹੀ ਗੱਲ ਕਰਨੀ ਹੈ। ਔਰ ਤੁਹਾਡੇ ਇਸ ਸਵਾਲ ਤੋਂ ਇਹ ਲੱਗ ਰਿਹਾ ਹੈ
ਕਿ ਤੁਸੀਂ ਘਬਰਾ ਦਾ ਸ਼ਿਕਾਰ ਜੇ, ਘਬਰਾਓ ਨਾ, ਜਵਾਬ ਤੇ ਅਸੀਂ ਤੁਹਾਡੇ ਕੋਲ ਹੀ ਲੈਣੇ ਆ ਨਾ, ਜਿੱਥੇ ਹੱਥ ਪੈਂਦੇ ਨੇ ਉਧਰ ਹੱਡੀ ਜਾਣਾ ਤੇ ਅਸੀਂ ਉਹਨੂੰ ਆ, ਤੇ ਸਾਨੂੰ ਸਵਾਲ ਪੁੱਛ ਲੈਣ ਦਵੋ। ਹੁਣ ਉਹ ਸਖਤ ਨੇ ਜਾਂ ਪੋਲੇ ਨੇ, ਇਹ ਤੁਹਾਡੀ ਕਿਸਮਤ ਆ। ਜੀ, ਜੀ, ਬਿਲਕੁਲ, ਬਿਲकुल। ਓਕੇ ਜੀ। ਅੱਛਾ, ਬਹੁਤ ਸਾਰੇ ਭਰਾਵਾਂ ਨੇ, ਬਿਲਕੁਲ ਸੀਰੀਅਸ ਗੱਲ ਹੈ ਕਿ ਟਰੱਕ ਲੋਨ ਤੇ ਲਏ ਸਨ। ਟਰੱਕ ਹਾਲ ਜੀ, ਦੀ ਘੜੀ ਖੜੇ ਹੋ ਗਏ, ਕੋਈ ਦੂਜੀ ਸ਼ੱਕ ਜੀ, ਵਾਲੀ ਜੀ, ਗੱਲ ਨਹੀਂ। ਹੁਣ ਲੋਨ ਦਾ ਕੀ ਬਣੇਗਾ, ਇਸ ਵੇਲੇ ਸਭ ਤੋਂ ਵੱਡੀ ਚਿੰਤਾ ਇਹੋ ਹੀ ਹੈ। ਇਸ ਚਿੰਤਾ ਦਾ ਕੋਈ ਹੱਲ ਹੈ ਤੁਹਾਡੇ ਕੋਲ ਤੇ ਦੱਸੋ, ਤੇ ਅਸੀਂ ਤੁਹਾਡੇ ਜੀ, ਧੰਨਵਾਦੀ ਹੋ ਜਾਾਂਗੇ, ਫੈਨ ਹੋ ਜੀ, ਜਾਾਂਗੇ। ਸਭ ਤੋਂ ਪਹਿਲਾਂ ਕਿ ਇਹ ਸਿਚੁਏਸ਼ਨ ਜਿਹੜੀ ਹੈ ਇਹ ਕ੍ਰਾਸ ਦਾ ਬੋਰਡ ਆ। ਸਾਡੇ ਜਿੰਨੇ ਵੀ ਕਸਟਮਰ ਨੇ, ਭੈਣ ਭਰਾ ਨੇ ਇਸ ਇੰਡਸਟਰੀ 'ਚ ਨੇ, ਜਿਨ੍ਹਾਂ ਦੇ ਨਾਨ ਡੋਮਿਸਾਈਲ ਸੀਡੀਐਲ ਕਾਬੂ ਆ ਰਹੇ ਨੇ, ਜਿਵੇਂ ਤੁਹਾਨੂੰ ਪਤਾ ਹੀ ਹੈ ਨਿਊਜ਼ ਚੱਲਦੀ ਆ, ਜੀ। ਸਪੈਸ਼ਲੀ ਜਿਨ੍ਹਾਂ ਨੇ ਲੋਨ ਲਏ, ਡਾਊਨ ਪੇਮੈਂਟਾਂ ਦਿੱਤੀਆਂ, ਉਹਨਾਂ ਦੇ ਟਰੱਕ ਖੜੇ ਨੇ। ਜਦੋਂ ਟਰੱਕ ਖੜੇ ਨੇ ਤੇ ਆਫ ਕੋਰਸ ਉਹਨਾਂ ਦੀ ਪੇਮੈਂਟਾਂ ਕਿੱਧਰੋਂ ਜਾਣਗੀਆਂ। ਤੇ ਉਹਦੀ ਜਿਹੜੀ ਫॉर ਟਾਈਮ ਬੀਇੰਗ ਜਿਹੜੀ ਰੈਮੇਡੀ ਹੈਗੀ, ਜਿਹੜੀ ਅਸੀਂ ਰਿਕਮੈਂਡ ਕਰ ਰਹੇ ਹਾਂ ਆਪਣੇ ਕਸਟਮਰ ਨੂੰ, ਜਿਹੜੇ ਵੀ ਸਾਨੂੰ ਕੰਟੈਕਟ ਕਰ ਰਹੇ ਨੇ, ਕਿਉਂਕਿ ਪਹਿਲੀ ਗੱਲ ਹੁੰਦੀ ਭਾਜੀ ਮੇਰਾ ਟਰੱਕ ਵੇਚ ਦਿਓ। ਹੂੰ। ਟਰੱਕਿੰਗ ਤੇ ਬਿਲਕੁਲ ਹੀ ਵਿਕਣ ਵਾਲਾ ਕੰਮ ਤੇ ਬਿਲਕੁਲ ਹੀ ਸਟਾਪ ਹੋ ਗਿਆ। ਅਸੀਂ ਵੀ ਹੁਣ ਬਹੁਤ ਜ਼ਿਆਦਾ, ਤੁਸੀਂ ਦੇਖਿਆ ਹੋਵੇਗਾ, ਜਿਹੜਾ ਸਾਡਾ ਯੂਐਸਏ ਟਰੱਕ ਸੇਲ ਦਾ ਵੀ ਜਿਹੜੇ ਸੇਲ ਦਾ ਬਿਜ਼ਨਸ ਆ, ਉਹ ਸਮਝੋ 80% ਡਾਊਨ ਹੋ ਗਿਆ। ਹੂੰ। ਅਸੀਂ 20% ਫਿਰ ਵੀ ਵੇਚ ਰਹੇ ਹਾਂ, ਜਸਟ ਬਿਕਾਜ਼ ਆਫ ਸਾਡੀ ਪ੍ਰੋਡਕਟ ਇੰਨੀ ਵਧੀਆ ਹੈ ਕਿ ਜਿਹੜਾ ਮਾਰਕੀਟ 'ਚ ਪੱਕੇ ਲੋਕ ਜਿਹੜੇ ਟਰੱਕ ਲੈ ਰਹੇ ਨੇ ਕਿਸੇ ਵੀ ਕਮਿਊਨਿਟੀ ਦੇ, ਤੇ ਉਹ ਫਿਰ ਵੀ ਪ੍ਰੈਫਰ ਕਰਦੇ ਨੇ ਯੂਐਸਏ ਟਰੱਕ ਸੇਲ ਨੂੰ, ਕਿਉਂਕਿ ਅਸੀਂ ਐਜ਼ ਏ ਟਰੱਕ ਨਹੀਂ ਵੇਚ ਰਹੇ। ਅਸੀਂ ਜਿਹੜੇ ਰਿਟੇਲ ਵਾਲੇ ਟਰੱਕ ਨੇ ਉਹਦੇ 'ਚ ਪੂਰਾ ਸਿਲਵਰ ਜਾਂ 골ਡ ਪੈਕੇਜ ਲਾ ਕੇ ਦੇ ਰਹੇ ਹਾਂ। ਠੀਕ ਹੈ। ਹੁਣ ਗੱਲ ਹੁੰਦੀ ਹੈ ਕਿ ਜਿਹੜੇ ਹੁਣ ਜਿਹੜੇ ਸਿਚੁਏਸ਼ਨ ਚੱਲਦੀ ਹੈ ਕਿ ਹੁਣ ਤੁਹਾਡੇ ਕੋਲ ਆਫ ਕੋਰਸ ਬਿਜ਼ਨਸ ਨਹੀਂ ਹੈਗਾ ਤੇ ਪੇਮੈਂਟਾਂ ਕਿੱਦਾਂ ਪੇ ਕਰਾਂਗੇ। ਉਹਦਾ ਸਿੰਪਲ ਹੀ ਜੀ ਕਿ ਜਿਹੜੇ ਲੋਨ ਆਪਣੀ ਕੰਪਨੀ ਆ, ਜਿਨ੍ਹਾਂ ਤੋਂ ਤੁਹਾਨੂੰ ਈਮੇਲ ਆਈ ਹੋਣੀ ਜਦੋਂ ਤੁਸੀਂ ਲੋਨ ਚੱਕਿਆ ਸੀ, ਉਹ ਉਹਨਾਂ ਨੂੰ ਈਮੇਲ ਵਾਪਸ ਕਰੋ ਤੇ ਉਹਨਾਂ ਨੂੰ ਐਕਸਪਲੇਨ ਕਰੋ ਕਿ ਡਿਊ ਟੂ ਸਿਗਨੀਫੀਕੈਂਟ ਐਂਡ ਅਨਫੋਰਸੀਨ ਡਾਊਨ ਟਾਈਮ ਇਨ ਦਾ ਬਿਜ਼ਨਸ ਕੰਡੀਸ਼ਨ। ਹੂੰ। ਮਤਲਬ ਇੰਗਲਿਸ਼ ਵਿੱਚ ਤੁਹਾਨੂੰ ਲਿਖਣਾ ਪਏਗਾ ਜੇ ਤੁਸੀਂ ਚਾਹੋ ਤੇ। ਜਿਵੇਂ ਆਪਾਂ ਗੱਲ ਕਰਦੇ ਸੀ, ਗੂਗਲ ਜਿਮਨੀ ਯੂਜ਼ ਕਰ ਲਓ, ਜਾਂ ਜਿਹੜਾ ਹੈਗਾ ਦੂਜੇ AI ਦੇ ਸੌਫਟਵੇਅਰ ਨੇ ਉਹ ਯੂਜ਼ ਕਰ ਲਓ। ਉਹਦੇ 'ਚ ਛੋਟਾ ਜਿਹਾ ਲਿਖ ਦਿਓ ਕਿ ਭਾਈ ਮੈਨੂੰ ਇੱਕ ਈਮੇਲ ਬਣਾ ਦੇ ਕਿ ਜਿਹਦੇ 'ਚ ਲਿਖਿਆ ਜਾਏ ਕਿ ਮੈਨੂੰ 3 ਮੰਥ ਡੈਫਰਡ ਪੇਮੈਂਟ ਕਰ ਦਿਓ। ਇਹਨੂੰ ਕਹਿੰਦੇ ਡੈਫਰਡ ਪੇਮੈਂਟ। ਠੀਕ ਹੈ। ਉਹ ਜੇ ਤੁਸੀਂ ਈਮੇਲ ਕਰ ਦਿਓ ਉਹਨਾਂ ਨੂੰ, ਜੇ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਨਹੀਂ ਹੈਗੀ ਤੇ ਕੋਈ ਗੱਲ ਨਹੀਂ, ਤੁਸੀਂ ਸਾਨੂੰ ਕਾਲ ਕਰ ਲਓ, ਅਸੀਂ ਤੁਹਾਨੂੰ ਕੋਈ ਹੈਲਪ ਕਰ ਦਾਂਗੇ, ਇੱਕ ਈਮੇਲ ਬਣਾ ਦਾਂਗੇ। ਹੂੰ। ਤੇ ਉਹ ਤੁਸੀਂ ਇਨਫੋਰਮੇਸ਼ਨ ਜਿਹੜੀ ਆ ਆਪਣੇ ਈਮੇਲ ਕਰੋ ਆਪਣੇ ਬੈਂਕ ਨੂੰ, ਤੇ ਬੈਂਕ ਨੂੰ ਈਮੇਲ ਕਰਕੇ ਉਹਨਾਂ ਨੂੰ ਕਹੋ ਕਿ ਭਾਈ ਸਾਨੂੰ ਜਿਹੜਾ 3 ਮਹੀਨੇ ਦੀ ਜਿਹੜਾ ਉਹ ਦੇ ਦਿਓ, ਡੈਫਰਡ ਪੇਮੈਂਟ ਦੇ ਦਿਓ। ਮਤਲਬ ਹਾਲਾਤਾਂ ਦੇਖ ਕੇ ਉਹਦੇ ਬਾਅਦ ਦੇਖੋ 3 ਮਹੀਨੇ ਦੀ ਜਿਹੜੀ ਰਾਹਤ ਹੈ, ਉਹਦਾ ਇਹ ਮਕਸਦ ਨਹੀਂ ਕਿ ਚੀਜ਼ਾਂ ਠੀਕ ਹੋ ਜਾਣਗੀਆਂ। 3 ਮਹੀਨੇ ਦੀ ਰਾਹਤ ਜੇ ਉਹਨਾਂ ਨੂੰ ਬੈਂਕ ਨੇ ਤੁਹਾਨੂੰ ਦੇ ਦਿੱਤੀ, ਉਹਦਾ ਮਕਸਦ ਇਹ ਹੋਏਗਾ ਕਿ ਚੀਜ਼ਾਂ ਥੋੜੀ ਜਿਹੀ ਤੁਹਾਡੇ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਕੀ ਰਿਹਾ ਤੇ ਉਹਨੂੰ ਕਿੱਦਾਂ ਟੈਕਲ ਕਰਨਾ। ਠੀਕ ਹੈ। ਹਾਂ, ਠੀਕ ਹੈ, ਗਲਤ ਜਿਹੜੀ ਲੱਭ। ਮੇਰੀ ਇਨਫੋਰਮੇਸ਼ਨ ਹੈ, ਇੰਸ਼ੋਰੈਂਸ ਜਿਹੜੀ ਆ ਉਹ ਨਹੀਂ ਦਿੰਦੀ ਬ੍ਰੇਕ, ਉਹ ਡੈਫਰਡ ਨਹੀਂ ਕਰਦੀ। ਉਹ ਕਹਿੰਦੀ ਟਰੱਕ ਤੇ ਲੋਨ ਚੱਲਦਾ, ਜਿਹੜਾ ਟਰੱਕ ਜਿੱਧਰ ਵੀ ਖੜਾ ਹੋਏਗਾ ਉਹਨੂੰ ਪ੍ਰੋਟੈਕਟ ਹੋਣਾ ਚਾਹੀਦਾ ਇੰਸ਼ੋਰੈਂਸ 'ਚ। ਇਹ ਹੂੰ। ਮੇਰੀ ਅੰਡਰਸਟੈਂਡਿੰਗ ਆ ਇਹਦੀ, ਜਿਹੜੀ ਮੇਰੀ ਹੁਣ ਜਿਹੜੀ ਮੇਰੀ ਲੋਕਾਂ ਨਾਲ ਗੱਲ ਹੋਈ ਹੈ। ਪਰ ਜਿਹੜੀ ਬੈਂਕ ਵਾਲੇ ਨੇ ਉਹ ਹਾਲਾਤ ਨੂੰ ਦੇਖਦੇ, ਉਹ ਡੈਫੀਨਿਟਲੀ ਤੁਹਾਨੂੰ ਬ੍ਰੇਕ ਦੇ ਰਹੇ ਨੇ। ਕੁਆਲੀਫਾਈਡ ਲੋਕਾਂ ਨੂੰ ਉਹ ਕੁਆਲੀਫਾਈ ਕਰਦੇ ਨੇ, ਡਿਫਰੈਂਟ ਕੁਐਸਚਨ ਕਰਦੇ ਨੇ। ਇੱਕ ਕੁਐਸਚਨ ਇਹ ਕਰਦੇ ਨੇ ਕਿ ਭਾਈ ਤੁਸੀਂ ਜਿਹੜਾ ਤੁਹਾਡੇ ਕੋਲ ਕੀ ਸਟ੍ਰੈਟਜੀ ਆ ਕਿ ਜੇ ਤੁਸੀਂ ਤੈਨੂੰ 3 ਮਹੀਨੇ ਦੇ ਦਈਏ ਤੇ ਉਹਦੇ ਬਾਅਦ ਤੁਸੀਂ ਜਿਹੜਾ ਸਿਸਟਮ ਠੀਕ ਹੋ ਜਾਏਗਾ। ਉਹ ਤੇ ਆਫ ਕੋਰਸ ਇੱਕ ਛੋਟਾ ਜਿਹਾ ਅੰਡਰਸਟੈਂਡਿੰਗ ਹੈ ਕਿ ਜੇ ਆਪਾਂ ਡਰਾਈਵਰ ਰੱਖ ਲਈਏ ਜਿਹੜੇ ਡੋਮਿਸਾਈਲ ਡਰਾਈਵਰ ਨੇ, ਤੇ ਰੇਟ ਵਧੀਆ ਹੋ ਜਾਏ ਤੇ ਵਾਈ ਨਾਟ, ਉਹ ਤੇ ਕੰਮ ਚੱਲਦਾ ਰਹਿਣਾ। ਠੀਕ ਉਹ ਹੈ। ਦੂਸਰੇ ਕੁਐਸਚਨ ਪੁੱਛਦੇ ਨੇ ਕਿ ਭਾਈ ਤੁਸੀਂ ਜਿਹੜਾ ਕਿੱਦਾਂ ਦੇ ਗੁੱਡ ਲੋਡ ਕਰਦੇ ਹੋ, ਕਿੱਧਰ ਤੁਸੀਂ ਟਰੱਕ ਖਿਲਾਰਦੇ ਹੋ, ਤੇ ਕੀ ਉਹਦੇ ਤੁਹਾਡੇ ਕੋਲ ਟ੍ਰੇਲਰ ਆ, ਪੇ ਆਫ ਆ ਜਾਂ ਨਹੀਂ ਆ, ਤੁਹਾਡੀ IRP ਦੀ ਇਨਫੋਰਮੇਸ਼ਨ ਕੀ ਆ, ਤੁਹਾਡੇ DOT ਦੀ ਇਨਫੋਰਮੇਸ਼ਨ, ਉਹ ਸਾਰੀ ਚੀਜ਼ਾਂ ਪੁੱਛਦੇ ਨੇ। ਜੇ ਉਹਨਾਂ ਨੂੰ ਲੱਗੇ ਕਿ ਹਰ ਚੀਜ਼ ਠੀਕ ਹੈ ਤੇ 3 ਮਹੀਨੇ ਦੀ ਤੁਹਾਨੂੰ ਬ੍ਰੇਕ ਜਿਹੜੀ ਆ ਉਹ ਦੇ ਸਕਦੇ ਨੇ, ਤੇ ਉਹ ਡੈਫੀਨਿਟਲੀ ਦਿੰਦੇ ਨੇ। ਉਹ 3 ਮਹੀਨੇ ਦੀ ਬ੍ਰੇਕ ਦੇ ਅੰਦਰ ਤੁਹਾਨੂੰ ਇੱਕ ਤਰ੍ਹਾਂ ਦਾ ਇਹ ਨਹੀਂ ਹੁੰਦਾ ਕਿ ਪੇਮੈਂਟਾਂ ਖਤਮ ਹੋ ਜਾਂਦੀਆਂ, ਪੇਮੈਂਟ ਡੈਫਰਡ ਹੋ ਜਾਂਦੀ ਹੈ, ਨਹੀਂ ਲੋਨ ਦੇ ਆਖਰ 'ਚ ਲੱਗ ਜਾਂਦੀਆਂ ਨੇ। ਪਰ ਤੁਹਾਨੂੰ ਇੱਕ ਤਰ੍ਹਾਂ ਦਾ ਫॉर ਟਾਈਮ ਬੀਇੰਗ ਇੱਕ ਥੋੜਾ ਜਿਹਾ ਬ੍ਰੇਕ ਮਿਲ ਜਾਂਦਾ, ਜਿਹਦੇ ਤੁਸੀਂ ਆਪਣੇ ਜਿਹੜੇ ਲਾਈਨ ਆਫ ਐਕਸ਼ਨ ਆ, ਜਾਂ ਜਿਹੜਾ ਤੁਸੀਂ ਆਪਣਾ ਇੱਕ ਸਮਝਦੇ ਹੋ ਬਿਜ਼ਨਸ ਨੂੰ ਕਿਸ ਤਰ੍ਹਾਂ ਅੱਗੇ ਚਲਾਉਣਾ, ਉਹ ਥੋੜਾ ਬਹੁਤਾ ਸੋਚ ਵਿਚਾਰ ਕਰ ਸਕਦੇ ਹੋ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਟਰੰਪ ਸਾਹਿਬ ਵੱਲੋਂ ਸ਼ਿਪਸ ਦੇ ਉੱਤੇ ਡਾਕਿੰਗ ਫੀਸ ਹੈ ਜਿਹੜੀ ਉਹ ਲਾਈ ਜਾ ਰਹੀ ਹੈ। ਇਹਦੀ ਇੱਕ ਤੇ ਅਪਡੇਟ ਦਿਆ ਜੇ, ਦੂਸਰਾ ਟਰੱਕਿੰਗ ਇੰਡਸਟਰੀ ਜਿਹੜੀ ਪਹਿਲਾਂ ਹੀ ਹਨੇਰੀਆਂ ਦਾ ਸ਼ਿਕਾਰ ਹੈ, ਉਹਦੇ ਉੱਤੇ ਇਹਦਾ ਕੀ ਅਸਰ ਪਏਗਾ? ਜੀ, ਪਹਿਲੀ ਗੱਲ ਤੇ ਕਿ ਜਿਹੜੀ ਇਹ ਜਿੰਨਾ ਵੀ ਇਹ ਕਰ ਰਹੇ ਨੇ ਟਰੰਪ ਐਡਮਿਨਿਸਟ੍ਰੇਸ਼ਨ, ਉਹ ਚਾਹੁੰਦੇ ਨੇ ਕਿ ਜਿਹੜੀ ਬੇਸਿਕਲੀ ਜਿਹੜਾ ਪ੍ਰੋਡਕਸ਼ਨ ਆ ਉਹ USA 'ਚ ਵਾਪਸ ਆਏ।
ਯੂਐਸ ਵਾਪਸ ਲਿਆਉਣ ਵਾਸਤੇ ਇਹਦੇ ਨਾਲ ਇੱਕ ਹੋਰ ਖਬਰ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਕੈਨੇਡਾ ਸਿਟੀ ਹੈਗਾ ਬ੍ਰਾਂਪਟਨ ਚ ਤੁਹਾਨੂੰ ਪਤਾ ਹੈ ਪੰਜਾਬੀਆਂ ਦੀ ਬਹੁਤ ਕਮਿਊਨਿਟੀ ਹੈਗੀ ਤੇ ਬ੍ਰਾਂਪਟਨ ਚ ਜਿਹੜਾ ਕ੍ਰਾਈਸਲਰ ਕਹਿੰਦੇ ਸੀ ਨਾ ਪਹਿਲਾਂ ਉਹਦਾ ਨਾਂ ਸਟਾਲੀਅਨ ਏਦਾਂ ਕੋਈ ਨਾਂ ਹੈਗਾ ਨਵਾਂ ਉਹਦਾ ਨਾਂ ਚੇਂਜ ਹੋਇਆ ਸਟਲਾਂਟਸ ਕੈਨੇਡਾ ਏਦਾਂ ਨਾਂ ਹੈਗਾ ਨਵਾਂ ਜਿਹੜਾ ਨਾਂ ਹੈਗਾ ਕ੍ਰਾਈਸਲਰ ਦਾ ਮੈਂ ਤੇ ਕ੍ਰਾਈਸਲਰ ਹੀ ਮੈਂ ਦੇਖਿਆ ਸੀ ਕ੍ਰਾਈਸਲਰ ਪਲਾਂਟ ਉਧਰ ਆਪਣੇ ਬਹੁਤ ਲੋਕ ਜੌਬ ਕਰਦੇ ਨੇ ਜੀ ਉਧਰ ਉਹ ਬੰਦ ਕਰ ਰਹੇ ਨੇ ਉਹ ਬੰਦ ਕਰਕੇ ਜਿਹੜਾ ਪਲਾਂਟ ਨੇ ਉਹ ਯੂਐਸ ਲੈ ਕੇ ਆ ਰਹੇ ਨੇ ਤੇ ਕਹਿਣ ਦਾ ਮਕਸਦ ਹੈ ਕਿ ਐਟਲੀਸਟ 3000 ਪੀਪਲ ਦੀ ਜੌਬ ਜਾਣਗੀਆਂ ਜਾਂ ਚਲੀ ਗਈਆਂ ਕਿਉਂਕਿ ਉਹਨਾਂ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਹੁਣ ਉਹਦੀ ਵਜ੍ਹਾ ਤੋਂ ਜਿਹੜਾ ਬ੍ਰਾਂਪਟਨ ਆ ਉਹਦੇ ਚ 3000 ਜੌਬਾਂ ਨਹੀਂ ਹੈਗੀਆਂ ਉਹਦੇ ਬਾਅਦ ਉਹਨਾਂ ਦੇ ਘਰ ਉਹਨਾਂ ਦੀ ਜਿਹੜੀ ਆ ਬਾਇੰਗ ਸੈਲਿੰਗ ਉਹ ਸਭ ਕੁਝ ਜਿਹੜਾ ਉਹ ਇਫੈਕਟ ਹੋਏਗਾ ਹੁਣ ਜੇ ਆਪਾਂ ਆ ਜਾਈਏ ਇਸ ਪਾਸੇ ਕਿਉਂਕਿ ਟਰੰਪ ਜੀ ਚਾਹੁੰਦੇ ਨੇ ਕਿ ਸਾਰੇ ਜਿਹੜਾ ਪ੍ਰੋਡਕਸ਼ਨ ਆ ਉਹਨੂੰ ਵਾਪਸੀ ਲੈ ਕੇ ਆਈਏ ਯੂਐਸ ਵਿੱਚ ਤੇ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਡਕਸ਼ਨ ਸੀਗੀ ਉਹ ਸੀਗੀ ਆਪਣਾ ਸ਼ਿਪ ਬਣਾਉਣ ਦੀ ਜਿਹੜੇ ਵੱਡੇ ਵੱਡੇ ਸ਼ਿਪ ਬਣਦੇ ਨੇ ਪਾਣੀ ਵਾਲੇ ਸ਼ਿਪ ਬਣਦੇ ਜੀ 2023 ਤੋਂ ਪਹਿਲਾਂ ਜਿਹੜੀ ਹੈ ਉਹ ਹੁੰਦੀ ਸੀ ਕੋਰੀਆ ਚ ਹੁੰਦੀ ਸੀ ਰਾਈਟ ਉਹ ਫਿਰ 2024 ਚ ਜਿਹੜਾ ਮੇਜਰ ਪੋਰਸ਼ਨ ਆ ਮੈਂ ਕਹਾਂਗਾ ਜਿਹੜਾ ਮੈਂ ਗਲਤ ਨਹੀਂ ਕਹਿ ਰਿਹਾ ਕਲੋਜ਼ ਟੂ 50% ਜਿਹੜੀ ਪ੍ਰੋਡਕਸ਼ਨ ਹੋਈ ਆ ਉਹ ਚਾਈਨਾ ਚ ਹੋਈ ਆ ਚਾਈਨਾ ਜਿਹੜਾ ਹੁਣ ਸ਼ਿਪ ਬਿਲਡਿੰਗ ਵਿੱਚ ਬਹੁਤ ਅੱਗੇ ਚਲੇ ਗਿਆ ਤੇ ਹੁਣ ਜਿੰਨਾ ਵੀ ਸਮਾਨ ਆਂਦਾ ਹੈ ਤੁਹਾਨੂੰ ਪਤਾ ਉਹ ਸ਼ਿਪ ਦੇ ਜ਼ਰੀਏ ਹੀ ਆਂਦਾ ਹੈ ਤੇ ਹੁਣ ਟਰੰਪ ਜੀ ਨੇ ਉਸ ਪ੍ਰੋਡਕਸ਼ਨ ਨੂੰ ਡਾਊਨ ਕਰਨ ਵਾਸਤੇ ਸ਼ਿਪ ਦੀ ਜਿਹੜੀ ਹੈ ਪ੍ਰੋਡਕਸ਼ਨ ਨੂੰ ਚਾਈਨਾ ਤੋਂ ਮਤਲਬ ਉਹਨੂੰ ਸਪਰੈਸ ਕਰਨ ਉਹਨੂੰ ਡਾਊਨ ਕਰਨ ਵਾਸਤੇ ਹੁਣ ਉਹਨਾਂ ਨੇ ਇੱਕ ਲਾਇਆ ਕਿ ਜਿਹੜਾ ਸ਼ਿਪ ਜਿਹੜਾ ਹੈ ਕੋਈ ਵੀ ਸ਼ਿਪ ਜਦੋਂ ਯੂਐਸ ਦੀ ਪੋਰਟ ਨਾਲ ਕਨੈਕਟ ਹੋਏਗਾ ਯੂਐਸ ਦੀ ਪੋਰਟ ਤੇ ਆਂਦਾ ਹੈ ਤੇ ਉਹਨੂੰ $50 ਪਰ ਟਨ ਡੌਕਿੰਗ ਫੀ ਦੇਣੀ ਪਏਗੀ ਹੁਣ ਤੁਹਾਨੂੰ ਪਤਾ ਜਿਹੜਾ ਸ਼ਿਪ ਹੁੰਦਾ ਹੈ ਉਹ ਤੇ ਬਹੁਤ ਟਨਾਂ ਦਾ ਹੁੰਦਾ ਹੈ ਐਗਜ਼ੈਕਟਲੀ ਕੰਟੇਨਰ ਲੱਦੇ ਜੀ ਜੇ ਸ਼ਿਪ ਮੇਡ ਇਨ ਚਾਈਨਾ ਹੈ ਜਾਂ ਸ਼ਿਪ ਚਾਈਨੀਜ਼ ਕੰਪਨੀ ਦਾ ਓਨਰ ਹੈਗਾ ਤੇ ਉਹਦੇ ਤੇ $50 ਜੇ ਨਾਨ ਚਾਈਨੀਜ਼ ਬਿਲਟ ਹੈਗਾ ਜਾਂ ਨਾਨ ਚਾਈਨੀਜ਼ ਬਿਲਟ ਵੀ ਹੈਗਾ ਤੇ ਨਾਨ ਚਾਈਨੀਜ਼ ਕੰਪਨੀ ਦਾ ਹੈਗਾ ਉਹਦੇ ਤੇ $18 ਪਰ ਟਨ $18 ਪਰ ਟਨ ਅੱਛਾ ਤੇ ਇਹ ਜੇ ਉਹਦੀ ਟੋਟਲ ਰੀਜ਼ਨ ਇਹ ਹੈ ਕਿ ਜਿਹੜਾ 54.6% ਜਿਹੜਾ ਸ਼ਿਪ ਬਣੇ ਨੇ ਚਾਈਨਾ ਵਿੱਚ 2024 ਵਿੱਚ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਪ੍ਰੈਸ ਕੀਤਾ ਜਾਏ ਕਿ ਜਿਹੜੇ ਉਹ ਨੈਕਸਟ ਸ਼ਿਪ ਪ੍ਰੋਡਕਸ਼ਨ ਆ ਉਹ ਚਾਈਨਾ ਦੇ ਬਾਅਦ ਵੀ ਹੋਏ ਕਿਉਂਕਿ ਯੂਐਸ ਜਿਹੜਾ ਸੀਗਾ ਇਹ ਸ਼ਿਪ ਬਿਲਡਿੰਗ ਵਿੱਚ ਬਹੁਤ ਅੱਗੇ ਸੀਗਾ ਕੁਝ ਸਾਲ ਪਹਿਲਾਂ ਤੱਕ ਹੁਣ ਉਹਨੇ ਆਪਣੀ ਜਿਹੜੀ ਇਹ ਸੁਪਰੀਮੇਸੀ ਜਿਹੜੀ ਹੈ ਯੂਐਸ ਨੇ ਉਹ ਕਾਫੀ ਲੂਜ਼ ਕਰ ਦਿੱਤੀ ਹੈ ਜਿਵੇਂ ਕਿਸੇ ਵੀ ਇੰਡਸਟਰੀ 'ਚ ਦੇਖੇ ਸਟੀਲ ਇੰਡਸਟਰੀ 'ਚ ਦੇਖੇ ਯੂਐਸ ਬਹੁਤ ਅੱਗੇ ਸੀਗਾ ਫਿਰ ਕੈਨੇਡਾ ਅੱਗੇ ਚਲੇ ਗਿਆ ਤੇ ਉਹਨਾਂ ਨੇ ਇਸ ਵਾਸਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੇ ਟੈਰਿਫ ਲਾ ਰਹੇ ਨੇ ਡੌਕਿੰਗ ਫੀ ਲਾ ਰਹੇ ਨੇ ਡੌਕਿੰਗ ਫੀ ਤੇ ਫਸਟ ਟਾਈਮ ਹੈਗੀ ਜੀ ਅੱਜ ਤੱਕ ਮੈਂ ਸੁਣਦੇ ਸੀ ਜਿਹੜੇ ਜਹਾਜ਼ ਉਤਰਦੇ ਨੇ ਹਵਾਈ ਜਹਾਜ਼ ਇਹਨਾਂ ਦੀ ਫੀ ਹੁੰਦੀ ਹੈ ਉਤਰਨ ਦੀ ਲੈਂਡਿੰਗ ਦੀ ਫੀ ਹੁੰਦੀ ਆ ਪਰ ਜਿਹੜੀ ਹੈ ਸ਼ਿਪਾਂ ਦੀ ਜਿਹੜੀ ਫੀ ਸੀ ਉਹ ਪਹਿਲੀ ਵਾਰੀ ਸੁਣੀ ਹੈ ਤੇ ਦੂਜੀ ਉਹਦੇ ਨਾਲ ਕਰੇਨਾਂ ਦੀ ਫੀ ਵੀ ਲਾ ਦਿੱਤੀ ਜਿਹੜੀ ਕਰੇਨ ਨੇ ਨਾ ਜਿਹੜੀਆਂ ਕਰੇਨ ਮੇਡ ਇਨ ਚਾਈਨਾ ਨੇ ਉਹਦੇ ਤੇ 270% ਡਿਊਟੀ ਲਾਤੀ ਹੈ ਤੇ ਇੱਕ ਹੋਰ ਮੈਂ ਸੁਣਿਆ ਸੀ ਜਿਹੜੀ ਲੱਕੜ ਦੀ ਪ੍ਰੋਡਕਟ ਆ ਜਾਂ ਜਿਹੜੀ ਕੈਬਨਿਟ ਦੀ ਪ੍ਰੋਡਕਟ ਆ ਉਹਦੇ ਦੀ ਡਿਊਟੀ ਜਿਹੜੀ ਆ ਉਹ 25-30% ਲੱਗ ਗਈ ਆ ਤੇ ਐਂਡ ਆਫ ਦਾ ਡੇ ਜਦੋਂ ਕੈਲਕੂਲੇਟ ਕਰੀਏ ਜਿਹੜੀ ਆਪਾਂ ਨਿਊਜ਼ ਸੁਣਦੇ ਆ ਕਿਸੇ ਮਤਲਬ ਵੈਲਿਡ ਸੋਰਸ ਤੋਂ ਉਹਨਾਂ ਨੇ ਕੈਲਕੂਲੇਟ ਕਰਕੇ ਦੱਸਿਆ ਜਿਹੜੇ ਇਕਨੋਮਿਕ ਵਾਲੇ ਲੋਕ ਹੁੰਦੇ ਨੇ ਕਿ ਇਹਨਾਂ ਦਾ ਜਿਹੜਾ ਜਿੰਨੀ ਵੀ ਡਿਊਟੀਆਂ ਲੱਗ ਰਹੀਆਂ ਇਹਦਾ 57% ਇਫੈਕਟ ਜਿਹੜਾ ਹੈ ਉਹ ਕੰਜ਼ਿਊਮਰ ਨੂੰ ਹੋਏਗਾ ਜਿਹੜੀ ਡਿਊਟੀਆਂ ਲੱਗ ਰਹੀਆਂ ਨੇ ਜਿਹੜੇ ਟੈਰਿਫ ਲੱਗ ਰਹੇ ਨੇ ਜਿਹੜੀ ਚੀਜ਼ਾਂ ਲੱਗ ਰਹੀਆਂ ਨੇ ਉਹ ਜਿਹੜਾ ਆਖਰ 'ਚ ਕੰਜ਼ਿਊਮਰ ਦੀ ਜੇਬ ਤੋਂ ਜਾਣਾ ਟਿਲ ਉਹਨਾਂ ਦੀ ਪ੍ਰੋਡਕਸ਼ਨ ਲੋਕਲ ਸ਼ੁਰੂ ਹੋ ਜਾਏ ਤੇ ਲੋਕਲ ਜਦੋਂ ਪ੍ਰੋਡਕਸ਼ਨ ਸ਼ੁਰੂ ਹੋਏਗੀ ਤੇ ਡੈਫੀਨਿਟਲੀ ਬਹੁਤ ਬੈਨੀਫਿਟ ਹੈ ਟਰੱਕਿੰਗ ਇੰਡਸਟਰੀ ਵਾਸਤੇ ਬਹੁਤ ਜ਼ਿਆਦਾ ਬੈਨੀਫਿਟ ਆ ਜਿਵੇਂ ਕਾਰਾਂ ਦੀ ਗੱਲ ਕਰਦੇ ਆ ਜਦੋਂ ਕਾਰਾਂ ਬਣਦੀਆਂ ਸਨ ਯੂਐਸ ਵਿੱਚ ਚਲੋ ਹੁਣ ਤੇ ਕੈਨੇਡਾ ਤੇ ਮੈਕਸੀਕੋ 'ਚ ਬਣ ਰਹੀਆਂ ਸਨ ਪਰ ਜੇ ਕਾਰਾਂ ਬਣਨੀਆਂ ਯੂਐਸ 'ਚ ਸ਼ੁਰੂ ਹੋ ਗਈਆਂ ਕਾਰਾਂ ਬਣਨੀਆਂ ਖਾਲੀ ਕਾਰਾਂ ਦੀ ਟਰਾਂਸਪੋਰਟੇਸ਼ਨ ਨਹੀਂ ਹੋਣੀ ਕਾਰਾਂ ਦੇ ਜਿਹੜੇ ਪਾਰਟ ਨੇ ਕਾਰਾਂ ਦੀ ਜਿਹੜੀ ਸੀਟਾਂ ਨੇ ਕਾਰਾਂ ਦੇ ਜਿਹੜਾ ਆਇਲ ਬਣਦਾ ਕਾਰਾਂ ਦੀ ਜਿਹੜੀ ਲਾਈਟਾਂ ਨੇ ਬਲਬ ਨੇ ਕਾਰਾਂ ਦੀ ਜਿਹੜਾ ਮੈਟਲ ਆ ਫੈਬਰੀਕੇਸ਼ਨ ਆ ਉਹ ਸਾਰਾ ਟਰੱਕਾਂ ਤੇ ਮੂਵ ਹੋਣਾ ਜਿਹੜਾ ਉਹ ਸਭ ਕੁਝ ਟਰੱਕਾਂ 'ਚ ਮੂਵ ਹੋਏਗਾ ਤੇ ਡੈਫੀਨਿਟਲੀ ਟਰੱਕਿੰਗ ਇੰਡਸਟਰੀ ਬੂਮ ਕਰੇਗੀ ਜਾਂ ਕੋਈ ਹੋਰ ਜਿਵੇਂ ਲੱਕੜ ਦੀ ਗੱਲ ਕਰਦੇ ਆ ਲੱਕੜ ਦੀ ਇੰਡਸਟਰੀ ਜਿਹੜੀ ਆ ਲੱਕੜ ਤੇ ਬਹੁਤ ਹੈ ਅਮਰੀਕਾ ਕੋਲ ਬਹੁਤ ਜ਼ਿਆਦਾ ਲੱਕੜ ਪਰ ਉਹਦੀ ਫੈਕਟਰੀਆਂ ਨਹੀਂ ਹੈਗੀਆਂ ਕੈਬਨਿਟ ਬਣਾਉਣ ਦੀ ਫੈਕਟਰੀਆਂ ਨਹੀਂ ਹੈਗੀਆਂ ਜਾਂ ਜਿਹੜੀ ਵੀ ਫਿਨਿਸ਼ ਪ੍ਰੋਡਕਟ ਹੁੰਦੀ ਹੈ ਜਦੋਂ ਉਹ ਇੱਧਰ ਹੋਏਗੀ ਤਾਂ ਡੈਫੀਨਿਟਲੀ ਲੱਕੜ ਖਾਲੀ ਮੂਵ ਤਾਂ ਨਹੀਂ ਕਰੇਗੀ ਲੱਕੜ ਦੇ ਨਾਲ ਕਬਜ਼ੇ ਮੂਵ ਕਰਨਗੇ
ਉਹਦੇ ਬਾਅਦ ਉਹਦੀ ਪੇਂਟ ਮੂਵ ਕਰੇਗਾ, ਉਹਦੀ ਬਹੁਤ ਸਾਰੀ ਹੋਰ ਚੀਜ਼ਾਂ ਮੂਵ ਕਰਨਗੀਆਂ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਜ ਦੀ ਇਸ ਗੱਲਬਾਤ ਦੇ ਅਖੀਰ ਤੇ ਮੈਨੂੰ ਜ਼ਰਾ ਦੱਸੋ ਕਿ USA ਟਰੱਕ ਸੇਲਸ ਦੀ ਟਰੱਕਿੰਗ ਸੇਲਸ ਹੈ ਜਿਹੜੀ, ਉਹਦਾ ਕੀ ਹਾਲ ਆ? ਔਰ ਆ ਜਿਹੜਾ ਤੁਸੀਂ DPF ਫਿਲਟਰ ਕਲੀਨਿੰਗ ਜੋ ਕੈਲੀਫੋਰਨੀਆ 'ਚ ਕੈਨੇਡਾ 'ਚ ਸ਼ੁਰੂ ਕੀਤਾ ਸੀਗਾ, ਇਸ ਬਾਰੇ ਵੀ ਕੋਈ ਜਾਣਕਾਰੀ ਹੈ ਜਿਹੜੀ ਉਹ ਸਾਡੇ ਤੱਕ ਪਹੁੰਚਦੀ ਕਰੋ। ਕਹਿ ਲਓ ਕਿ ਅਖੀਰ ਤੇ ਮੰਨਿਆ ਸ਼ੁਰੂ 'ਚ ਤੁਸੀਂ ਆਖਿਆ ਸੀਗਾ, ਹੁਣ ਨਹੀਂ ਮੇਰੇ ਕੋਲ ਤੱਤੇ ਤੁਖਦੇ ਸਵਾਲਾਂ ਤੋਂ ਅੱਡ, ਤੇ ਅਖੀਰ ਤੇ ਮਰਮ ਵਾਲਾ ਜਿਹੜਾ ਇਹ ਮਾਮਲਾ ਕੀਤਾ ਜੀ। ਤੁਸੀਂ ਉਹ ਉਹ ਇੱਕ ਸੀਗਾ ਨਾ, ਜ਼ੋਰ ਕਾ ਕੀ ਸੀ, ਦੌਰ ਕਾ ਝਟਕਾ ਧੀਰੇ ਸੇ ਲਗੇ। ਬਸ ਜੋ ਵੀ ਨਾਲ ਦੇ ਲਓ, ਹੁਣ ਅਸੀਂ ਆਖਰ ਤੇ ਮਰਮ ਦੇ ਕੇ ਜਾ ਰਹੇ ਜੀ। ਜੀ ਨਹੀਂ ਜੀ, ਰੱਬ ਅਸੀਂ ਨਾਲ ਹੀ ਸਾਬਤ ਹੋਵੇ। ਅਸੀਂ ਵੀ ਹੁਣ ਆਪਣੀ ਸਟ੍ਰੈਟਜੀਆਂ ਨੂੰ ਥੋੜਾ ਇੰਪਰੂਵ ਕਰ ਰਹੇ ਹਾਂ, ਕਿਉਂਕਿ ਐਂਡ ਆਫ ਦਾ ਡੇ ਜਦੋਂ ਮਾਹੌਲ ਡਿਫਿਕਲਟ ਹੋਏ ਤੇ ਡਿਫਿਕਲਟ ਹਰ ਕਿਸੇ ਵਾਸਤੇ, ਸਾਡੇ ਵਾਸਤੇ ਲਰਨਿੰਗ ਆ। ਅਸੀਂ ਜੀ ਇਹਨੂੰ ਲਰਨ ਕਰਨਾ ਤੇ ਅਡਾਪਟੇਬਿਲਿਟੀ ਕਰਨੀ ਹੈ ਤੇ ਆਪਣੇ ਆਪ ਨੂੰ ਇੰਪਰੂਵ ਕਰਨਾ। ਜਿਹੜਾ ਕਾਨੂੰਨ ਹੈ, ਠੀਕ ਕਾਨੂੰਨ ਦੇ ਨਾਲ ਹੀ ਚੱਲਣਾ। ਹੈ, ਇਸ ਤਰ੍ਹਾਂ ਜੀ। ਤੇ ਮੇਰੀ ਰਿਕੁਐਸਟ ਵੀ ਇਹੀ ਹੈ ਕਿ ਦੇਖੋ, ਮੈਂ ਟਾਈਮ ਪੜਨ ਤੇ ਡਰਾਈਵਰ ਵੀ ਬਣਿਆ, ਮੈਂ ਟਾਈਮ ਪੜਨ ਤੇ ਮੈਂ MBA ਕਰਕੇ ਆਇਆ ਸੀ, ਤੇ ਮੈਂ ਉਹਦੇ ਬਾਅਦ ਟੈਕਸੀ ਵੀ ਚਲਾਈ ਆ। MBA ਕਰਕੇ ਮੈਂ ਜਿਹੜਾ ਕਾਰ ਵਾਸ਼ ਵੀ ਕੀਤਾ, ਤੇ ਮੇਰਾ ਹੁਣ ਵੀ ਚੈਲੰਜ ਹੁੰਦਾ ਆਪਣੇ ਕਾਰ ਵਾਸ਼ ਵਾਲੇ ਮੁੰਡਿਆਂ ਤੋਂ। ਮੈਂ ਕਹਿੰਦਾ ਆਜੋ ਫਿਰ ਆਪਾਂ ਸ਼ੁਰੂ ਕਰੀਏ। ਮੈਂ ਕਿਹਾ ਭਾਈ, ਗਨ ਸਾਫ਼ ਨਹੀਂ ਕਰਦੀ, ਇਹ ਤੁਹਾਡਾ ਜੋਰ ਸਾਫ਼ ਕਰਦਾ ਟਰੱਕ ਨੂੰ। ਕਿਆ ਤੇ ਬਾਤ। ਇਦਾਂ ਮਤਲਬ ਸਾਰੇ ਕੰਮ ਕੀਤੇ ਅਸੀਂ। ਹੁਣ ਵੀ ਜਦੋਂ ਕੰਮ ਥੋੜਾ ਜਿਹਾ ਡਾਊਨ ਹੋਇਆ, ਤੇ ਚਲੋ ਸਾਡੀ ਟਰੱਕਿੰਗ ਸੇਲ ਸਹੀ ਚੱਲ ਰਹੀ ਆ। ਆਮ ਨਾਟ ਗੋਇੰ ਟੂ ਕੰਪਲੇਨ ਕਿ ਅਸੀਂ 80% ਲੂਜ਼ ਕੀਤਾ, 20% ਤੇ ਸਾਡਾ ਬਿਜ਼ਨਸ ਫਿਰ ਵੀ ਚੱਲ ਰਿਹਾ। ਅਸੀਂ ਫॉर ਟਾਈਮ ਬੀਇੰਗ ਜਿਹੜੀ ਸਾਡੀ ਫੌਂਟੈਨਾ ਦੀ ਲੋਕੇਸ਼ਨ ਆ, ਅਸੀਂ ਉਧਰੋਂ ਟਰੱਕ ਮੂਵ ਕਰ ਲਏ ਬੇਕਰਫੀਲਡ। ਇੰਡੀਅਨਾਪੋਲਿਸ ਦੀ ਲੋਕੇਸ਼ਨ ਆ, ਉਧਰੋਂ ਆਪਾਂ ਟਰੱਕ ਸਾਰੇ ਮੂਵ ਕਰ ਲਏ ਬੇਕਰਫੀਲਡ। ਅਸੀਂ ਬੇਕਰਫੀਲਡ ਖਾਲੀ ਲੋਕੇਸ਼ਨ ਜਿਹੜੀ ਆ ਉਹਨੂੰ ਅੱਗੇ ਚਲਾਵਾਂਗੇ। ਜਿਹੜੀ ਹੋਰ ਲੋਕੇਸ਼ਨ ਅਸੀਂ ਉਹਨਾਂ ਨੂੰ ਵੀ ਅਸੀਂ ਸ਼ਟ ਡਾਊਨ ਕਰ ਦਿੱਤਾ। ਅਸੀਂ ਖਾਲੀ ਉਹਨਾਂ ਲੋਕੇਸ਼ਨਾਂ ਤੇ DPF ਕਲੀਨਿੰਗ ਕਰ ਰਹੇ ਹਾਂ, ਕਿਉਂਕਿ DPF ਕਲੀਨਿੰਗ ਇਦਾਂ ਦੀ ਪ੍ਰੋਡਕਟ ਹੈ ਜਿਹੜੀ ਨਵੀਂ ਸਾਡੇ ਕੋਲ ਆਈ ਆ। ਇਹ ਟਾਈਮ ਬਹੁਤ ਬਚਾਉਂਦੀ ਆ। ਹੁਣ ਟਰੱਕ ਸੇਲ ਵਾਸਤੇ ਜਿਹੜੇ ਆ ਸਾਡੇ ਕੋਲ ਬਹੁਤ ਟੌਪ ਦੇ ਟਰੱਕ ਨੇ, ਜਿਹੜੇ ਮਾਰਕੀਟ 'ਚ ਬੈਸਟ ਪ੍ਰਾਈਸਿੰਗ ਕਰ ਰਹੇ ਨੇ। ਪਰ ਜੇ ਆਪਾਂ ਕੈਨੇਡਾ ਵੱਲ ਜਾਈਏ, ਕੈਲੀਫੋਰਨੀਆ ਵੱਲ ਜਾਈਏ, ਅਸੀਂ ਡੈਫ ਕਲੀਨਿੰਗ ਦੀ ਜਿਹੜੀ ਪ੍ਰੋਡਕਟ ਲੈ ਕੇ ਆਏ ਹਾਂ, ਨੋ ਓਪਨ ਬਾਕਸ। ਪਹਿਲੀ ਗੱਲ ਤੇ ਇਹ ਅਸੀਂ ਆਪ ਵੀ ਕਰ ਰਹੇ ਹਾਂ, ਦੂਸਰੀ ਅਸੀਂ ਬਾਹਰ ਡੀਲਰਸ਼ਿਪਾਂ ਵੀ ਦੇ ਰਹੇ ਹਾਂ, ਤੀਸਰੀ ਜਿਹੜੇ ਲੋਕੀ ਲੈ ਕੇ ਸਾਡੇ ਤੋਂ ਮਸ਼ੀਨਾਂ ਹੁਣ ਉਹ ਆਪਣੇ ਪਿੱਕੇ ਤੇ ਰੱਖ ਕੇ ਜਾਂ ਕਾਰਾਂ ਤੇ ਰੱਖ ਕੇ ਜਾਂ ਆਪਣੀ ਰਿਪੇਅਰ ਸ਼ਾਪ ਤੇ ਰੱਖ ਕੇ ਕੰਮ ਕਰ ਰਹੇ ਨੇ, ਉਹ ਵੀ ਬਹੁਤ ਵਧੀਆ ਚੱਲ ਰਿਹਾ। ਇਹ ਅਸੀਂ ਸ਼ੁਰੂ ਵਿੱਚ ਜਦੋਂ ਪ੍ਰੋਡਕਟ ਲੈ ਕੇ ਆਈ ਸੀ, ਇੰਗਲੈਂਡ ਦੀ ਬੜੀ ਪ੍ਰੋਡਕਟ ਹੈ, ਤੇ ਬਹੁਤ ਸਾਰੇ ਲੋਕਾਂ ਨੇ ਕੁਐਸਚਨ ਕੀਤਾ ਸੀ, ਯਾਰ ਤੁਸੀਂ ਕਿੱਦਾਂ ਕਰ ਸਕਦੇ ਹੋ ਸਾਫ਼। ਸਪੈਸ਼ਲੀ ਜਿਹੜੇ ਆਪਣੇ ਮਕੈਨਿਕ ਭੈਣ ਭਰਾ ਸੀਗੇ, ਉਹਨਾਂ ਨੇ ਕਿਹਾ ਯਾਰ ਇਹ ਵਿਦਆਊਟ ਜਿਹੜੇ ਬਾਹਰ ਕੱਢੇ ਤੁਸੀਂ ਕਿੱਦਾਂ ਕਰ ਸਕਦੇ ਹੋ। ਹੁਣ ਲੈਵਲ ਇਹ ਆ ਗਿਆ, 1 ਮਹੀਨੇ ਬਾਅਦ ਅਸੀਂ ਇੰਨੇ ਆਲਮੋਸਟ ਮਤਲਬ 100-150 ਤੋਂ ਕਰ ਲਏ ਸਾਫ਼ ਅਸੀਂ। ਬਾਕੀ ਯੂਰਪ 'ਚ 30-35 ਹਜ਼ਾਰ ਹੋ ਚੁੱਕੇ। ਹੁਣ ਉਹਨਾਂ ਦਾ ਕੁਐਸਚਨ ਅਗਲਾ ਇਹ ਹੈਗਾ ਕਿ ਜੇ ਤੁਸੀਂ ਫਿਲਟਰ ਨਾ ਕੱਢੋ ਤੇ ਅੰਦਰ ਜੇ ਫਿਲਟਰ ਖਰਾਬ ਹੋਏ ਤੁਹਾਨੂੰ ਕਿੱਦਾਂ ਪਤਾ? ਮੈਂ ਕਿਹਾ ਫਿਲਟਰ ਤੇ ਕਦੀ ਖਰਾਬ ਹੁੰਦਾ ਹੀ ਨਹੀਂ। ਫਿਲਟਰ ਤੇ ਬਣਿਆ ਉਹਦੇ ਨਾਲ ਕੀ ਕਹਿੰਦੇ ਨੇ, ਕਲੇ ਨਾਲ ਬਣਿਆ। ਉਹ ਉਸ ਵੇਲੇ ਡੈਮੇਜ ਹੁੰਦਾ ਜਦੋਂ ਤੁਸੀਂ ਬਾਹਰ ਕੱਢਦੇ ਹੋ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ। ਇਹ ਕੈਮੀਕਲ ਪਾਉਣ ਵਾਸਤੇ ਨਾ ਅਸੀਂ ਇੱਕ ਸੈਂਸਰ ਖੋਲਣਾ ਹੁੰਦਾ, ਜਿਹੜਾ ਮੂਰਲਾ ਸੈਂਸਰ ਹੁੰਦਾ, ਨੌਕ ਸੈਂਸਰ ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਆਕਸੀਜਨ ਸੈਂਸਰ ਕਹਿੰਦੇ ਹੋ। ਠੀਕ ਹੈ। ਉਹ ਖੋਲਣ ਵਾਸਤੇ ਕਈ ਵਾਰੀ ਸਾਡੇ ਹੱਥ ਖੜੇ ਹੋ ਜਾਂਦੇ। ਖਾਲੀ ਇੱਕ ਸੈਂਸਰ ਖੋਲਣ ਵਾਸਤੇ 3 ਸੈਂਸਰ ਹੁੰਦੇ। 3 ਸੈਂਸਰਾਂ 'ਚ ਕੋਈ ਵੀ ਸਿੱਖ ਸੈਂਸਰ ਖੁੱਲ ਜਾਏ, ਅਸੀਂ ਅੰਦਰ ਲਿਕੁਇਡ ਪਾ ਸਕਦੇ ਹਾਂ, ਕੈਮੀਕਲ ਪਾ ਸਕਦੇ ਹਾਂ। ਤੇ ਹੁਣ ਸੋਚਦੇ ਹਾਂ ਅਸੀਂ ਕਿ ਜਿਹੜਾ ਇੱਕ ਸੈਂਸਰ ਖੁੱਲਣ 'ਚ ਸਾਡੇ ਕੰਨ ਫੜ ਲੈਂਦਾ, ਜਿਹੜਾ ਪੂਰਾ ਸਿਸਟਮ ਨੂੰ ਖੋਲਣਾ, ਉਹਨੂੰ ਵੱਢਣਾ, ਉਹਦੇ ਬਾਅਦ ਫਿਲਟਰ ਨੂੰ ਕੱਢਣਾ। ਤੇ ਇਹੀ ਰੀਜ਼ਨ ਸੀ ਕਿ ਸਾਨੂੰ ਸਾਡੇ ਮਕੈਨਿਕ ਦੱਸਦੇ ਸੀ, ਯਾਰ ਤੁਹਾਡਾ ਤੇ ਫਿਲਟਰ κρੈਕ ਹੋ ਗਿਆ। ਅਸੀਂ ਕਹਿੰਦੇ ਸੀ ਫਿਲਟਰ ਹੀ ਕ੍ਰੈਕ ਹੋ ਗਿਆ। ਉਹ ਪਤਾ ਲੱਗਾ ਜਦੋਂ ਕੱਢਦੇ ਸੀ ਉਹਦੇ 'ਚ ਫਿਲਟਰ ਕ੍ਰੈਕ ਹੁੰਦਾ ਸੀ, ਇੱਥੇ ਕ੍ਰੈਕ ਨਹੀਂ ਹੁੰਦਾ। ਤੇ ਗੱਲ ਹੋਈ ਹੈ, ਜਿਹੜਾ ਫਿਲਟਰ ਅੰਦਰ ਪਿਆ ਉਹਦੇ ਬਾਕਸ 'ਚ ਪਿਆ, ਜੇ ਉਹਨੂੰ ਤੁਸੀਂ ਕੈਮੀਕਲ ਨਾਲ ਟ੍ਰੀਟ ਕਰਕੇ ਪੂਰਾ ਪ੍ਰੋਸੈਸ ਕਰਕੇ ਉਹਨੂੰ ਸਾਫ਼ ਕਰਦੇ ਹੋ, ਕਦੀ ਫਿਲਟਰ ਨੂੰ ਪ੍ਰੋਬਲਮ ਨਹੀਂ, ਉਹ ਲਾਈਫ ਟਾਈਮ ਹੁੰਦਾ ਫਿਲਟਰ। ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਇੰਪੋਰਟੈਂਟ ਨੇ। ਸਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ usatrucksales.com ਜਾਂ ਸਾਨੂੰ ਕਾਲ ਕਰ ਸਕਦੇ ਹੋ 1833-698-7224। ਨੰਬਰ ਜ਼ਰਾ ਸਹਿਜ ਨਾ ਦੱਸਿਆ ਚਾਹੀਏ ਸਾਹਿਬ। 1833-698-7224। ਤੁਸੀਂ ਸਾਨੂੰ ਕਾਲ ਲਾ ਲਓ। ਕੋਈ ਵੀ ਕੁਐਸਚਨ, ਹੁਣ ਟਰੱਕਾਂ ਦੇ ਅਸੀਂ ਟਰੱਕ ਵੇਚ ਰਹੇ ਹਾਂ, ਟਰੱਕਾਂ ਦੀ ਸੇਲ ਘੱਟ ਹੋਈ ਆ, ਪਰ ਸਾਡੇ ਕੋਲ ਕੁਆਲੀਫਾਈਡ ਟਰੱਕ ਨੇ ਐਜ਼ ਕੰਪੇਅਰ ਟੂ ਮਾਰਕੀਟ। ਸਾਡੇ ਕੋਲ ਉਹ ਟਰੱਕ ਨਹੀਂ ਹੈਗੇ ਜਿਹੜੇ ਬੈਂਕਾਂ ਦੇ ਚੱਕੇ, ਕਿਉਂਕਿ ਹੁਣ ਮਾਰਕੀਟ 'ਚ ਜਿੰਨੇ ਵੀ ਟਰੱਕ ਨੇ ਉਹ ਬੈਂਕਾਂ ਦੇ ਚੱਕੇ ਬਹੁਤ ਜ਼ਿਆਦਾ ਉਹਨਾਂ ਦੀ ਪਾਪੂਲੇਸ਼ਨ ਆ। ਦੂਸਰੀ ਜਿਹੜੇ ਆਕਸ਼ਨ ਤੋਂ ਆਉਂਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਪਾਪੂਲੇਸ਼ਨ ਆ। ਅਸੀਂ ਡਾਇਰੈਕਟ ਕੋਸ਼ਿਸ਼ ਕਰਦੇ ਹਾਂ ਕਿ ਆਕਸ਼ਨ ਤੋਂ ਕਦੀ ਟਰੱਕ ਨਾ ਲਈਏ। ਜਿੰਨੇ ਵੀ ਸਾਡੇ ਟਰੱਕ ਰੀਟੇਲ ਦੇ ਨੇ ਉਹ ਸਾਡੇ ਜਿਹੜੇ ਨੇ ਨਾਨ ਆਕਸ਼ਨ ਟਰੱਕ ਨੇ, ਉਹ ਫਲੀਟਾ ਤੋਂ ਲਏ ਨੇ ਜਾਂ ਸਾਨੂੰ OEM ਨੇ ਦਿੱਤੇ ਨੇ। OEM ਦਾ ਮਕਸਦ ਹੈ ਜਾਂ ਤਾਂ ਫreight liner ਤੋਂ ਲਏ, ਜਾਂ ਇੰਟਰਨੈਸ਼ਨਲ ਤੋਂ ਲਏ, ਜਾਂ ਪੈਕਰ ਤੋਂ ਲਏ, ਜਾਂ ਕੈਨਵਰਟ ਤੋਂ ਲਏ। ਉਹ ਸਾਰੇ ਸਾਡੇ ਕੋਲ ਹੈਗੇ। ਤੇ ਤੁਸੀਂ ਇਹ ਸਾਰੀ ਚੀਜ਼ਾਂ ਆਨਲਾਈਨ ਸਾਡੇ ਕੋਲ ਦੇਖ ਸਕਦੇ ਹੋ usatrucksales.com।
ਫਾਈਨਾਂਸ ਕਰਨਾ ਅਸੀਂ ਫਾਈਨਾਂਸ ਕਰ ਸਕਦੇ ਹਾਂ, ਜੇ ਤੁਸੀਂ ਡੀਪੀਐਫ ਕਲੀਨ ਕਰਾਉਣਾ ਉਹ ਕਰ ਸਕਦੇ ਹਾਂ, ਜੇ ਡੀਪੀਐਫ ਦਾ ਸਿਸਟਮ ਖਰੀਦਣਾ ਅਸੀਂ ਉਹ ਵੇਚ ਸਕਦੇ ਹਾਂ, ਜੇ ਤੁਸੀਂ ਡੀਪੀਐਫ ਦਾ ਸਿਸਟਮ ਖਰੀਦਣਾ ਚਾਹ ਰਹੇ ਹੋ ਤਾਂ ਉਹਨੂੰ ਵੀ ਫਾਈਨਾਂਸ ਕਰਨਾ ਚਾਹ ਰਹੇ ਹੋ ਅਸੀਂ ਉਹਨੂੰ ਵੀ ਫਾਈਨਾਂਸ ਕਰ ਸਕਦੇ ਹਾਂ। ਠੀਕ ਹੈ, ਬਿਲਕੁਲ ਠੀਕ ਹੈ। ਸਹੀ ਸਾਹਿਬ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਕੁਝ ਸਮਾਂ ਕੱਢਿਆ, ਸੁਣਨ ਵਾਲੇ ਨਾਲ ਗੱਲਬਾਤ ਕੀਤੀ ਔਰ ਸਾਡੇ ਨਾਲ ਇਹ ਵੇਲੇ ਦੀ ਸਾਂਝ ਬਣਾਈ। ਥੈਂਕ ਯੂ ਜੀ, ਸਭ ਦਾ ਸੁਣਨ ਵਾਲਿਆਂ ਦਾ, ਦੇਖਣ ਵਾਲਿਆਂ ਦਾ ਸਤਿ ਸ੍ਰੀ ਅਕਾਲ, ਸਭ ਨੂੰ ਨਮਸਕਾਰ ਤੇ ਅਸਲਾਮ ਅਲੈਕੁਮ। ਜੀ ਬੜੀ ਬੜੀ ਮਿਹਰਬਾਨੀ। ਇਹ ਸਨ USA ਟਰੱਕ ਸੇਲਸ ਤੋਂ ਸਈਦ ਸਾਹਿਬ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ। ਗੱਲਬਾਤ, ਕੁਛ ਹੋਰ ਸਵਾਲ, ਕੁਛ ਹੋਰ ਚਿੰਤਾਵਾਂ, ਕੋਈ ਹੋਰ ਹੱਲ ਨੇ ਜਿਹੜੇ ਉਹ ਲੈਣ ਲਈ ਆਉਂਦੇ ਹਫਤੇ ਇਹਨਾਂ ਨੂੰ ਫੇਰ ਤੰਗ ਕਰਾਂਗੇ। ਸੋ ਅੱਜ ਦੀ ਮੁਲਾਕਾਤ 'ਚ ਆਪਣੇ ਪ੍ਰੈਜ਼ੈਂਟਰ, ਆਪਣੇ ਮੇਜ਼ਬਾਨ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਦੇ ਔਰ USA ਟਰੱਕ ਸੇਲਸ ਦੇ ਸਾਂਝੇ ਪਲੇਟਫਾਰਮ ਤੋਂ ਇਜਾਜ਼ਤ ਦਵੋ। ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।